14 ਮਾਰਚ ਨੂੰ ਰਿਲੀਜ਼ ਹੋਈ ਮੂਵੀ ਮਿੱਠੜਿਆ ਸਿਨੇਮਾ ਰੂਬਰੂ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਮਿੱਠੜਿਆ ਮੂਵੀ ਦੇ ਬਾਰੇ। ਮੈਂ ਨਾ ਤੇਰੇ ਲਈ ਜਾਨ ਵੀ ਵਾਰ ਸਕਦਾ, ਮੈਨੂੰ ਧੋਖਾ ਤਾਂ ਨਹੀਂ ਦੇਂਗੀ? ਮੰਨਿਆ ਮੁੰਡੇ ਇਸ਼ਕ 'ਚ ਜਾਨ ਵਾਰ ਸਕਦੇ ਆ, ਪਰ ਕੁੜੀਆਂ ਜਾਨ ਵਾਰ ਕੇ ਇਸ਼ਕ ਕਰਦੀਆਂ ਨੇ ਮੇਰੇ ਮਿੱਠੜੇ। ਕਿ ਕਿਵੇਂ ਲੋਕਾਂ ਨੂੰ ਇਹ ਪਸੰਦ ਆ ਰਹੀ ਹੈ। ਆ ਤੇਰਾ ਛੋਕਰਾ ਕਿਸੇ ਕੁੜੀ ਪਿੱਛੇ ਆ 12ਵੀਂ ਚੋਂ ਫੇਲ ਹੋ ਗਿਆ ਏ। ਇਹ ਤਾਂ 12ਵੀਂ ਚ ਰਹਿ ਗਿਆ ਨਾ, ਤੂੰ ਕੁੜੀ ਪਿੱਛੇ 8ਵੀਂ ਚ ਫੇਲ ਹੋ ਗਿਆ ਸੀ। ਹੈ ਬਾਪੂ, ਇਹ ਇਸ ਦੀ ਡਾਇਰੈਕਸ਼ਨ ਕਿਵੇਂ ਦੀ ਹੈ, ਐਕਟਰਾਂ ਨੇ ਕੀ ਪ੍ਰੋਪਰ ਇਸ ਦੇ ਨਾਲ ਇਨਸਾਫ ਕੀਤਾ ਆ, ਸਾਰੀ ਗੱਲਬਾਤ ਇਸ ਰਿਵਿਊ ਦੇ ਵਿੱਚ ਹੋਏਗੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇਸ ਦੀ ਸਟੋਰੀ ਤੇ। ਜੇ ਸਟੋਰੀ ਦੀ ਗੱਲ ਕਰੀਏ ਤਾਂ ਸਟੋਰੀ ਕੁਝ ਅਨਪ੍ਰੈਡਿਕਟੇਬਲ ਨਹੀਂ ਹੈ, ਬੜੀ ਪ੍ਰੈਡਿਕਟੇਬਲ ਹੈ। ਜਿਵੇਂ ਹੀ ਕਹਾਣੀ ਸ਼ੁਰੂਆਤ ਹੁੰਦੀ ਹੈ ਤਾਂ ਕਹਾਣੀ ਦੀ ਸ਼ੁਰੂਆਤ ਤੋਂ ਹੀ ਤੁਸੀਂ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਹੋ ਤੇ ਤੁਹਾਡੇ ਅੰਦਾਜ਼ੇ ਬਿਲਕੁਲ ਸਹੀ ਹੀ ਨਿਕਲਣਗੇ ਜੋ ਵੀ ਤੁਸੀਂ ਲਗਾਓਗੇ, ਕਿਉਂਕਿ ਟ੍ਰੇਲਰ ਦੇ ਵਿੱਚ ਵੀ ਕਾਫੀ ਜ਼ਿਆਦਾ ਕਹਾਣੀ ਅਨਫੋਲਡ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦੇਖਣ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਹੀ ਸਮਝ ਆਉਣ ਲੱਗ ਜਾਂਦੀ ਹੈ ਕਿ ਕਹਾਣੀ ਕੀ ਹੋਵੇਗੀ ਜਾਂ ਇਸ ਦਾ ਐਂਡ ਵੀ ਕੀ ਹੋਵੇਗਾ। ਜੇ ਕਹਾਣੀ ਦੀ ਗੱਲ ਕਰੀਏ ਤਾਂ ਇੱਕ ਇਹ ਟ੍ਰਾਇੰਗਲ ਲਵ ਸਟੋਰੀ ਟਾਈਪ ਇੱਕ ਕਹਾਣੀ ਹੈ ਇਹ, ਕਿ ਇੱਕ ਮੁੰਡਾ ਜੋ ਕਿ ਸਕੂਲ ਦੇ ਵਿੱਚ ਪੜ੍ਹਦਾ ਹੈ, +2 ਦੇ ਬੱਚੇ ਦੀ ਇੱਕ ਕਹਾਣੀ ਹੈ ਕਿ +2 ਦੇ ਵਿੱਚ ਪੜ੍ਹਦਾ ਹੋਇਆ ਮੁੰਡਾ, ਉਸਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਪਿਆਰ ਜਿਹੜਾ ਕਿ ਉਸ ਵਕਤ ਦੇ ਦੌਰਾਨ ਜਿਹੜੀਆਂ ਕਿ ਸਕੂਲ ਪੜ੍ਹਦੇ ਹੋਏ ਜਿਸ ਤਰੀਕੇ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਇੱਕ ਪਿਆਰ ਦੇ ਵਿੱਚ, ਛੋਟੀ-ਛੋਟੀਆਂ ਚੀਜ਼ਾਂ, ਉਹਨਾਂ ਦੇ ਨਾਲ ਉਸਦੀ ਲਵ ਸਟੋਰੀ ਨੂੰ ਵਧਾਇਆ ਜਾਂਦਾ ਹੈ ਕਿ ਲਵ ਸਟੋਰੀ ਨੂੰ ਉਹਨਾਂ ਨੂੰ ਲੋਕਾਂ ਦੇ ਅੱਗੇ ਪੇਸ਼ ਕੀਤਾ ਗਿਆ ਹੈ। ਤੇ ਉਸ ਲਵ ਸਟੋਰੀ ਦੇ ਦੌਰਾਨ ਹੀ ਇੱਕ ਟੀਚਰ ਆ ਜਾਂਦੀ ਹੈ ਜਿਸ ਟੀਚਰ ਤੇ ਵੀ ਉਸਦਾ ਥੋੜਾ ਕ੍ਰਸ਼ ਹੁੰਦਾ ਹੈ ਤੇ ਇਹ ਲਵ ਟ੍ਰਾਇੰਗਲ ਜੋ ਬਣਦਾ ਹੈ ਤੇ ਲਵ ਟ੍ਰਾਇੰਗਲ ਦੇ ਵਿੱਚ ਕਿਵੇਂ ਇੱਕ ਬਾਹਰ ਜਾਣ ਵਾਲਾ ਮੋੜ ਪਾ ਕੇ ਇਸ ਸਟੋਰੀ ਨੂੰ ਅੱਗੇ ਵਧਾਇਆ ਗਿਆ। ਬਾਕੀ ਤੁਸੀਂ ਜਦੋਂ ਮੂਵੀ ਦੇਖੋਗੇ ਤੁਹਾਨੂੰ ਪੂਰੀ ਦੀ ਪੂਰੀ ਮੂਵੀ ਦਿਖ ਜਾਏਗੀ, ਕਿਉਂਕਿ ਮੈਂ ਜ਼ਿਆਦਾ ਇਸ ਮੂਵੀ ਬਾਰੇ ਰਿਵੀਲ ਨਹੀਂ ਕਰਨਾ ਚਾਹੂੰਗਾ ਕਿਉਂਕਿ ਫਿਲਹਾਲ ਇਹ ਸਿਨੇਮਾ ਦੇ ਵਿੱਚ ਹੈ। ਜਦੋਂ ਸਿਨੇਮਾ ਤੋਂ ਉਤਰ ਜਾਏਗੀ ਤਾਂ ਤੁਹਾਨੂੰ ਸਾਰੀ ਦੀ ਸਾਰੀ ਕਹਾਣੀ ਚਾਹੇ ਬੋਲ ਕੇ ਵੀ ਦੱਸੀ ਜਾ ਸਕਦੀ ਹੈ। ਸੋ ਗੱਲ ਕਰੀਏ ਜੇ ਸਟੋਰੀ ਲਾਈਨ ਦੀ ਤਾਂ ਸਟੋਰੀ ਕੁਝ ਜ਼ਿਆਦਾ ਡਿਫਰੈਂਟ ਨਹੀਂ ਲੱਗੀ ਮੈਨੂੰ, ਕੁਝ ਅਲੱਗ ਨਹੀਂ ਲੱਗੀ, ਬੜੀ ਸਿੰਪਲ ਜੀ ਸਟੋਰੀ ਹੈ ਤੇ ਸਟੋਰੀ ਤੋਂ ਮੈਂ ਇੰਨਾ ਹੈਪੀ ਨਹੀਂ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਐਂਡ ਸੀਗਾ ਉਹ ਐਂਡ ਮਤਲਬ ਇਦਾਂ ਦਾ ਇੱਕ ਉਥੋਪੀਅਨ ਟਾਈਪ ਸਟੋਰੀ ਸੀਗੀ, ਉਥੋਪੀਅਨ ਆਈਡੀਆ ਜਿਹਨੂੰ ਬੋਲ ਦਿੱਤਾ ਜਾਂਦਾ ਹੈ ਕਿ ਵੀ ਇਦਾਂ ਦਾ ਕਦੇ ਹੋ ਨਹੀਂ ਸਕਦਾ। ਬਸ ਸੋਚਣ ਦੇ ਵਿੱਚ ਬਹੁਤ ਜ਼ਿਆਦਾ ਗੁੱਡ ਹੈ ਇਹ ਕਹਾਣੀ, ਪਰ ਇਨ ਰਿਐਲਿਟੀ ਕਦੇ ਮਤਲਬ ਹੋ ਨਹੀਂ ਸਕਦੀ, ਉਸਨੂੰ ਉਥੋਪੀਅਨ ਆਈਡੀਆ ਬੋਲਿਆ ਜਾਂਦਾ। ਤਾਂ ਮੈਨੂੰ ਲੱਗਿਆ ਵੀ ਇਹ ਕਹਾਣੀ ਵੀ ਕੁਝ ਉਥੋਪੀਅਨ ਸਟੋਰੀ ਜੀ ਲੱਗੀ ਕਿ ਵੀ ਇਦਾਂ ਵੀ ਇੱਕ 18 ਸਾਲ ਦੇ ਮੁੰਡੇ ਨੂੰ ਸਾਰੇ ਨੇ ਸਰਪੰਚ ਬਣਾਉਣ ਦੇ ਲਈ ਸਾਰਾ ਪਿੰਡ ਪਿੱਛੇ ਪੈ ਜਾਵੇ ਕਿ ਅਸੀਂ ਤਾਂ ਸਾਨੂੰ ਇਹੀ ਸਰਪੰਚ ਚਾਹੀਦਾ ਤੇ ਉਹ ਸਰਪੰਚ ਮਤਲਬ ਅਚਾਨਕ ਹੀ ਸਿਰਫ ਇੱਕ ਘਟਨਾ ਤੋਂ ਹੀ ਸਾਰੇ ਦੇ ਪਿੰਡ ਦਾ ਮਾਹੌਲ ਬਦਲ ਜਾਂਦਾ ਆ ਤੇ ਪਿੰਡ ਬਾਕੀ ਸਾਰੇ ਸਰਪੰਚ ਨੂੰ ਛੱਡ ਕੇ ਸਿਰਫ ਉਸੇ ਮੁੰਡੇ ਦੇ ਪਿੱਛੇ ਪੈ ਜਾਂਦੇ ਨੇ। ਇਹ ਥੋੜੀ ਜਿਹੀ ਇੱਕ ਸਟੋਰੀ ਇਸ ਤਰੀਕੇ ਦੀ, ਇੱਕ ਕਹਾਣੀ ਆਲਰੇਡੀ ਚੌਪਾਲ ਦੇ ਉੱਤੇ ਵੀ ਪਈ ਹੈ ਜਿਸ ਦਾ ਨਾਮ ਹੈ ਸਰਪੰਚੀ, ਤਾਂ ਉਹ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰੀਕੇ ਦਾ ਹੀ ਕੰਮ ਹੈ ਕਿ ਵੀ ਜਿੰਨੇ ਪਿੰਡ ਵਾਲੇ ਆ ਸਾਰੇ ਮੁੰਡਾ ਬਾਹਰ ਜਾਣਾ ਚਾਹੁੰਦਾ ਆ ਪਰ ਬਾਹਰ ਜਾਣ ਤੋਂ ਉਸਨੂੰ ਰੋਕ ਕੇ ਕਿਹਾ ਜਾਂਦਾ ਕਿ ਵੀ ਤੂੰ ਪਿੰਡ ਦਾ ਸਰਪੰਚ ਬਣ ਤੇ ਤੂੰ ਇੱਥੇ ਰਹਿ। ਉਹ ਵੀ ਕੁਝ ਸਿਮਿਲਰ ਇਸੇ ਤਰੀਕੇ ਦਾ ਹੀ ਕਨਸੈਪਟ ਸੀ ਜਿਹੜਾ ਕਿ ਇਸ ਦੀ ਸਟੋਰੀ ਦੇ ਵਿੱਚ ਵੀ ਦਿਖਾਇਆ ਗਿਆ ਹੈ। ਤੇ ਕਹਾਣੀ ਦੇ ਵਿੱਚ ਕੁਝ ਕਿਰਦਾਰ ਕਈ ਵਾਰ ਇਦਾਂ ਵੀ ਲੱਗਦਾ ਹੈ ਕਿ ਵੀ ਉਹ ਬਿਲਕੁਲ ਹੀ ਆਊਟ ਆਫ ਦਾ ਸਟੋਰੀ ਹੋ ਚੁੱਕੇ ਨੇ, 6 ਮਹੀਨੇ 2 ਮਤਲਬ ਕਾਫੀ ਟਾਈਮ ਬਾਅਦ ਫਿਰ ਅਚਾਨਕ ਉਸੇ ਤਰੀਕੇ ਨਾਲ ਆ ਜਾਂਦੇ ਜਿਵੇਂ ਉਹ ਬਹੁਤ ਟਾਈਮ ਤੋਂ ਨਾਲ ਸੀਗੇ ਪਰ ਸਕਰੀਨ ਤੇ ਬਿਲਕੁਲ ਵੀ ਉਹ ਨਾਲ ਨਜ਼ਰ ਨਹੀਂ ਆਉਂਦੇ ਆ। ਕਈ ਵਾਰ ਜਦੋਂ ਤਾਨੀਆ ਮਤਲਬ ਬਿਲਕੁਲ ਐਜ਼ ਅ ਟੀਚਰ ਇੱਕਦਮ ਹੀ ਗਾਇਬ ਹੋ ਜਾਂਦੀ ਉਹਨਾਂ ਦੀ ਸਟੋਰੀ ਦੇ ਵਿੱਚ, ਜਦੋਂ ਬੱਚੇ ਫੇਲ ਹੋ ਰਹੇ ਆ ਜਾਂ ਬੱਚਿਆਂ ਦੇ ਰਿਜ਼ਲਟ ਡਿਫਰੈਂਟ ਆ ਰਹੇ ਆ, ਪਰ ਜਦੋਂ ਰਿਜ਼ਲਟ ਆਉਣ ਤੋਂ ਬਾਅਦ ਉਹ ਅਚਾਨਕ ਹੀ ਇਸ ਤਰੀਕੇ ਨਾਲ ਸਟੋਰੀ ਜਾਂਦੀ ਹੈ ਕਿਵੇਂ ਮਤਲਬ ਜਿਵੇਂ ਉਹ ਬਹੁਤ ਟਾਈਮ ਤੋਂ ਨਾਲ ਹੀ ਸੀ। ਤਾਂ ਮੈਨੂੰ ਕੁਝ ਇਦਾਂ ਦਾ ਲੱਗਿਆ ਕਿ ਵੀ ਕਰੈਕਟਰ ਗਾਇਬ ਹੋ ਰਹੇ ਨੇ ਫਿਰ ਅਚਾਨਕ ਆ ਰਹੇ ਨੇ ਜਾਂ ਬਹੁਤ ਸਾਰੇ ਛੋਟੇ ਪੀਸ ਜਿੱਦਾਂ ਜੋੜ ਦਿੱਤੇ ਗਏ ਹੁੰਦੇ ਨਾਲ, ਉਸ ਤਰੀਕੇ ਦੀ ਕਹਾਣੀ ਜੀ ਮੈਨੂੰ ਇਸ ਤਰੀਕੇ ਦੀ ਲੱਗੀ। ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਅਸੀਂ ਡਾਇਰੈਕਸ਼ਨ ਦੀ, ਡਾਇਰੈਕਟਰ ਨੇ ਆਪਣਾ ਕੰਮ ਬਹੁਤ ਬਾਖੂਬੀ ਤਰੀਕੇ ਨਾਲ ਨਹੀਂ ਨਿਭਾਇਆ ਕਿਉਂਕਿ ਡਾਇਰੈਕਟਰ ਨੇ ਇੱਕ ਸਟੋਰੀ ਬਣਾਉਣ ਵੇਲੇ ਇੱਕ ਦੁਨੀਆ ਕ੍ਰੀਏਟ ਕਰਨੀ ਹੁੰਦੀ ਹੈ ਸਿਨੇਮਾ ਦੇ ਵਿੱਚ ਜਾਂ ਇੱਕ ਆਡੀਅנס ਦੇ ਦਿਮਾਗ ਦੇ ਵਿੱਚ ਉਹ ਲੋਕੇਸ਼ਨਸ ਕ੍ਰੀਏਟ ਹੀ ਨਹੀਂ ਹੋ ਪਾ ਰਹੀਆਂ ਸੀਗੀਆਂ। ਜਿਵੇਂ ਡਾਇਰੈਕਸ਼ਨ ਦੇ ਵਿੱਚ ਦੇਖਿਆ ਗਿਆ ਕਿ ਵੀ ਜਦੋਂ ਮੁੰਡੇ ਨੂੰ ਕੁੱਟਿਆ ਜਾ ਰਿਹਾ ਤਾਂ ਰੂਪੀ ਬਿਲਕੁਲ ਸਾਹਮਣੇ ਖੜੀ ਹੈ ਕਿ ਦੇਖ ਕੇ ਉਹ ਬੋਲਦੀ ਹੈ ਕਿ ਨਹੀਂ ਤਾਇਆ ਜੀ ਮਾਸੜ ਜੀ ਵੀ ਇਹਨੂੰ ਨਾ ਕੁੱਟੋ ਕਿਉਂਕਿ ਇਹਦਾ ਕੋਈ ਕਸੂਰ ਨਹੀਂ, ਇਸਨੂੰ ਕੋਈ ਕੁੜੀ ਪਸੰਦ ਨਹੀਂ ਆਈ ਹੋਈ, ਇਦਾਂ ਦਾ ਕੁਝ ਡਾਇਲੋਗ ਹੈ। ਕਦੇ ਸਰਪੰਚ ਦਾ ਘਰ ਬਿਲਕੁਲ ਐਂ ਲੱਗਦਾ ਕਿ ਵੀ ਨਾਲ ਦੀ ਕੰਧ ਵਾਲਾ ਹੀ ਹੈ, ਬਿਲਕੁਲ ਸਾਂਝੀ ਕੰਧ ਵਾਲਾ ਹੀ ਹੈ ਤੇ ਕਦੇ ਸਰਪੰਚ ਦਾ ਘਰ ਐਂ ਲੱਗਦਾ ਕਿ ਬਹੁਤ ਜ਼ਿਆਦਾ ਦੂਰ ਹੈ। ਕਦੇ ਸਟੋਰੀ ਦੇ ਵਿੱਚ ਜਦੋਂ ਉਹ ਮਤਲਬ ਮੇਨ ਲੀਡ ਜਦੋਂ ਉਹਨਾਂ ਦੇ ਘਰੇ ਜਾਂਦਾ ਹੈ ਮੁੰਡਾ ਸਰਪੰਚ ਦੇ, ਪਹਿਲਾਂ ਸਰਪੰਚ ਇੱਕ ਵਾਰ ਉਹਨਾਂ ਨੂੰ ਘੋੜੀ ਦੇ ਅੱਗੇ ਦੇਖਦਾ, ਘੋੜੀ ਤੇ ਖੜੇ ਹੋਏ ਨੂੰ ਦੇਖਦਾ ਕਿ ਮੇਰੇ ਘਰ ਦੇ ਅੱਗੇ ਖੜਾ, ਉਹਨੂੰ ਪਤਾ ਮੇਰੇ ਘਰੇ ਇੱਕ ਜਵਾਨ ਕੁੜੀ ਆ, ਉਹਨੂੰ ਬੋਲਦਾ ਕਿ ਵੀ ਚੱਲ ਇੱਥੋਂ ਤੂੰ ਇੱਥੇ ਨਾ ਖੜਾ ਹੋ। ਤੇ ਜਦੋਂ ਉਹੀ ਮੁੰਡਾ ਉਹਨਾਂ ਦੇ ਘਰੇ ਜਾਂਦਾ ਲੱਡੂ ਦੇਣ ਲਈ ਕਿ ਮੇਰਾ ਵਿਆਹ ਅਸੀਂ ਫਿਕਸ ਕਰ ਲਿਆ ਜੀ, ਅਸੀਂ ਮੈਡਮ ਦੇ ਨਾਲ ਵਿਆਹ ਕਰਾਉਣ ਲੱਗੇ ਆ, ਉਹ ਕੱਲੀ ਕੁੜੀ ਜਿਹੜੀ ਕਮਰੇ ਦੇ ਵਿੱਚ ਬੈਠੀ ਹੈ ਉਹਨੂੰ ਜਾ ਕੇ ਕਹਿ ਰਿਹਾ ਸਰਪੰਚ ਕਿ ਤੂੰ ਜਾ ਕੇ ਉਹਨੂੰ ਲੱਡੂ ਖਵਾ,
ਉਹ ਮਤਲਬ ਆਪਣੀ ਇਕਲੌਤੀ ਜਿਹੜੀ ਕੱਲੀ ਕੁੜੀ ਆ ਉਹਦੇ ਨਾਲ ਉਹ ਮੁੰਡੇ ਨੂੰ ਜਾ ਕੇ ਬਿਠਾ ਦਿੰਦਾ ਤੇ ਮੁੰਡਾ ਅੰਦਰ ਬੈਠ ਕੇ ਕਮਰੇ ਦੇ ਵਿੱਚ ਵਧੀਆ ਗੱਲਾਂ ਮਾਰ ਰਿਹਾ। ਉਦੋਂ ਸਰਪੰਚ ਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੋ ਰਹੀ। ਮਤਲਬ ਕਰੈਕਟਰਸ ਦਾ ਜਿਹੜਾ ਕਿ ਕਹਿ ਦੋ ਵੀ ਨੇਚਰ ਆ ਉਹ ਡਿਫਰੈਂਟ ਹੋਈ ਜਾ ਰਿਹਾ ਬਾਰ-ਬਾਰ, ਉਸਦੀ ਕੋਈ ਵਜ੍ਹਾ ਵੀ ਨਜ਼ਰ ਨਹੀਂ ਆ ਰਹੀ ਕਿ ਵੀ ਕਿਉਂ ਹੋ ਰਿਹਾ। ਇੱਕ ਜਵਾਨ ਜਹਾਨ ਕੁੜੀ ਦੇ ਕੋਲ ਉਹ ਮੁੰਡੇ ਨੂੰ ਕਿਉਂ ਭੇਜ ਰਿਹਾ, ਇਸ ਦਾ ਵੀ ਕੁਝ ਪਤਾ ਨਹੀਂ ਲੱਗਦਾ। ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਨਕਲੀਪਨ ਨਜ਼ਰ ਆਇਆ। ਅੰਬਰਦੀਪ ਭਾਜੀ ਬਹੁਤ ਵਧੀਆ ਐਕਟਰ, ਪਹਿਲਾਂ ਕੰਮ ਕੀਤਾ ਬਹੁਤ ਵਧੀਆ, ਕਈ ਵਾਰ ਕੰਮ ਵੀ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਹਨਾਂ ਨੇ ਐਕਟਿੰਗ ਬਹੁਤ ਸੋਹਣੀ ਕੀਤੀ ਹੈ ਬਹੁਤ ਸਾਰੀ ਫਿਲਮਾਂ ਦੇ ਵਿੱਚ। ਪਰ ਜਦੋਂ ਇੱਥੇ ਗੱਲ ਆਉਂਦੀ ਹੈ ਇੱਥੇ ਪਤਾ ਲੱਗ ਰਿਹਾ ਸੀਗਾ ਕਿ ਵੀ ਥੋੜਾ ਜਿਹਾ ਨਕਲੀਪਨ ਜਿਹਾ ਨਜ਼ਰ ਆ ਰਿਹਾ ਸੀਗਾ, ਇੰਨਾ ਨੈਚੁਰਲ ਨਜ਼ਰ ਨਹੀਂ ਆਇਆ ਕਿ ਵੀ ਜਿਵੇਂ ਇੱਕ ਬਾਪ ਜਿਵੇਂ ਲੜਦਾ ਹੈ ਜਾਂ ਪਤਾ ਨਹੀਂ ਉਹਨਾਂ ਨੇ ਸ਼ਾਇਦ ਬਹੁਤ ਜ਼ਿਆਦਾ ਰੀਅਲ ਕਰਨ ਦੇ ਚੱਕਰ ਦੇ ਵਿੱਚ ਥੋੜਾ ਜਿਹਾ ਨਕਲੀਪਨ ਜਿਹਾ ਮਹਿਸੂਸ ਹੋਇਆ। ਇਸ ਤਰੀਕੇ ਦਾ ਮੈਨੂੰ ਅਹਿਸਾਸ ਲੱਗਿਆ ਅੰਬਰਦੀਪ ਭਾਜੀ ਵੱਲੋਂ ਐਕਟਿੰਗ ਇੰਨੀ ਵਧੀਆ ਨਹੀਂ ਕੀਤੀ ਗਈ ਤੇ ਇਸੇ ਕਰਕੇ ਡਾਇਰੈਕਸ਼ਨ ਦੇ ਵਿੱਚ ਸ਼ਾਇਦ ਕਮੀ ਹੈ ਕਿ ਵੀ ਉਸ ਤਰੀਕੇ ਨਾਲ ਸੀਨ ਨਹੀਂ ਕ੍ਰੀਏਟ ਕੀਤੇ ਗਏ ਕਿ ਜਿਵੇਂ ਇੱਕ ਮਤਲਬ ਐ ਲੱਗਦਾ ਸੀਗਾ ਕਿ ਵੀ ਸੀਨ ਕ੍ਰੀਏਟ ਕੀਤੇ ਜਾ ਰਹੇ, ਨੈਚੁਰਲੀ ਸੀਨ ਨਹੀਂ ਆ ਰਹੇ ਸੀਗੇ। ਜਿਵੇਂ ਉਹਨਾਂ ਦਾ ਆਪਣੇ ਮੁੰਡੇ ਨੂੰ ਜਦੋਂ ਫੇਲ ਹੋ ਕੇ ਆਉਂਦਾ ਹੈ, ਜਿਹੜੀ ਉੱਥੇ ਲੜਾਈ ਹੋ ਰਹੀ ਹੈ ਉਹ ਇੰਨੀ ਜ਼ਿਆਦਾ ਨੈਚੁਰਲ ਨਹੀਂ ਲੱਗ ਰਹੀ, ਉਹ ਸਮਝ ਨਹੀਂ ਲੱਗ ਰਹੀ ਵੀ ਕਿਉਂ ਕ੍ਰੀਏਟ ਇਸ ਤਰੀਕੇ ਨਾਲ ਕੀਤੀ ਗਈ ਹੈ। ਫਰੇਮਿੰਗ ਇੰਨੀ ਵਧੀਆ ਨਹੀਂ ਲੱਗ ਰਹੀ ਕਿ ਕਦੇ ਉਹ ਕੋਠੇ ਤੋਂ ਸ਼ਾਟ ਆ ਜਾਂਦੇ ਆ, ਕਦੇ ਉਹ ਨੀਚੇ ਸ਼ਾਟ ਆ ਜਾਂਦੇ। ਇੱਕ ਸ਼ਾਟ ਦਾ ਕੋਈ ਵੀ ਸ਼ਾਟ ਦਾ ਮਤਲਬ ਹੁੰਦਾ ਕਿ ਵੀ ਉਹ ਮਿਡ ਸ਼ਾਟ ਹੈ, ਵਾਈਡ ਸ਼ਾਟ ਹੈ, ਕੁਝ ਮਤਲਬ ਐਕਸਪਲੇਨ ਕੁਝ ਵੀ ਮਤਲਬ ਕਿ ਜੇ ਵਾਈਡ ਸ਼ਾਟ ਹੈ ਤੁਹਾਨੂੰ ਪਤਾ ਲੱਗ ਰਿਹਾ ਵੀ ਲੋਕੇਸ਼ਨ ਦਿਖਾਣੀ ਹੈ ਕਿ ਵੀ ਘਰ ਦੇ ਵਿੱਚ ਕੀਤਾ ਗਿਆ ਹੈ, ਤੇ ਜਦੋਂ ਮਿਡ ਸ਼ਾਟ ਆ ਜਾਂਦਾ ਪਤਾ ਲੱਗਦਾ ਕਿ ਵੀ ਹਾਂ ਵੀ ਦੋਨਾਂ ਨੂੰ ਹੁਣ ਕਰੈਕਟਰ ਨੂੰ ਰੱਖਿਆ ਜਾ ਰਿਹਾ ਫਰੇਮ ਦੇ ਵਿੱਚ। ਮਤਲਬ ਇਦਾਂ ਸ਼ਾਟਸ ਦੀ ਸਿਲੈਕਸ਼ਨ ਮੈਨੂੰ ਸਮਝ ਨਹੀਂ ਲੱਗ ਰਹੀ ਹੈ ਕਿ ਇਸ ਫਿਲਮ ਦੇ ਵਿੱਚ ਸਿਲੈਕਸ਼ਨ ਕਿਸ ਬੇਸ ਤੇ ਕੀਤੀ ਜਾ ਰਹੀ ਹੈ। ਮਤਲਬ ਸਿਰਫ ਇਹ ਹੋ ਰਿਹਾ ਕਿ ਵੀ ਚਲੋ ਇੱਥੋਂ ਵੀ ਸ਼ਾਟ ਲੈ ਲਓ ਉੱਥੋਂ ਵੀ ਸ਼ਾਟ ਲੈ ਲਓ, ਕੁਝ ਇਸੇ ਤਰੀਕੇ ਦਾ ਹੀ ਮੈਨੂੰ ਫੀਲ ਹੋਇਆ ਜਦੋਂ ਇਸ ਮੂਵੀ ਦੇ ਵਿੱਚ ਵੀ ਦੇਖਦੇ ਆ। ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਵੀ ਜੇ ਡਾਇਰੈਕਟਰ ਦੀ ਹੀ ਕੋਈ ਮਤਲਬ ਸੋਚ ਹੋਏਗੀ ਕਿ ਆਪਣੇ ਪਿਓ ਨੂੰ ਉਹਦੇ ਵਿੱਚ ਅੰਬਰਦੀਪ ਭਾਈ ਦੇ ਪਿਓ ਨੂੰ ਮਤਲਬ ਬਿਲਕੁਲ ਇੱਕ ਹੱਥ ਨਹੀਂ ਰੱਖਿਆ ਗਿਆ, ਉਹ ਸਿਰਫ ਮੈਨੂੰ ਲੱਗਦਾ ਇੱਕ ਸੀਨ ਦੀ ਕਾਮੇਡੀ ਦੇ ਲਈ ਉਹਨਾਂ ਦੇ ਹੱਥ ਨੂੰ ਪੂਰੀ ਫਿਲਮ ਦੇ ਵਿੱਚ ਵੱਟ ਦਿੱਤਾ ਗਿਆ। ਉਹ ਮੈਨੂੰ ਸੈਂਸ ਨਹੀਂ ਸਮਝ ਲੱਗੀ ਵੀ ਕਿਉਂ ਇਹ ਹੱਥ ਵੱਢਿਆ ਗਿਆ, ਉਸਦੀ ਵਜ੍ਹਾ ਹੀ ਕੀ ਸੀਗੀ। ਕੋਈ ਇਮੋਸ਼ਨਲ ਸਟੋਰੀ ਸੀ ਜਾਂ ਕਾਮੇਡੀ, ਉਸਦੀ ਪੂਰੀ ਫਿਲਮ ਦੇ ਵਿੱਚ ਕੁਝ ਕਾਮੇਡੀ ਵੀ ਨਹੀਂ ਹੋ ਰਹੀ ਹੈ ਇੱਕ ਹੱਥ ਦੇ ਨਾਲ, ਕਿ ਸਿਰਫ ਇੱਕ ਸੀਨ ਹੈ ਜਿਸ ਦੇ ਵਿੱਚ ਕਾਮੇਡੀ ਕ੍ਰੀਏਟ ਕੀਤੀ ਗਈ। ਉਸ ਤੋਂ ਇਲਾਵਾ ਇਸ ਹੱਥ ਵੱਢਣ ਦਾ ਕੋਈ ਵੀ ਮੈਨੂੰ ਕਨਸੈਪਟ ਹੀ ਨਹੀਂ ਸਮਝ ਲੱਗਿਆ। ਸੋ ਇਦਾਂ ਦੀਆਂ ਬਹੁਤ ਸਾਰੀਆਂ ਛੋਟੀ ਛੋਟੀਆਂ ਕਮੀਆਂ ਨੇ, ਕਿਉਂਕਿ ਵੀਡੀਓ ਅਸੀਂ ਵੱਡੀ ਨਹੀਂ ਕਰਨਾ ਚਾਹਾਂਗੇ। ਤਾਂ ਮੈਨੂੰ ਡਾਇਰੈਕਸ਼ਨ ਦੇ ਵਿੱਚ ਵੀ ਕੁਝ ਖਾਸ ਨਹੀਂ ਨਜ਼ਰ ਆਇਆ, ਮੈਨੂੰ ਡਾਇਰੈਕਸ਼ਨ ਵੀ ਕੁਝ ਬਹੁਤ ਕਮਾਲ ਦੀ ਨਹੀਂ ਲੱਗੀ ਕਿ ਜਿਸ ਨੂੰ ਦੇਖ ਕੇ ਮੈਂ ਕਹਾਂ ਕਿ ਡਾਇਰੈਕਸ਼ਨ ਬਹੁਤ ਜ਼ਿਆਦਾ ਮਜ਼ਬੂਤ ਸੀ, ਫਿਲਮ ਦੇ ਉੱਤੇ ਬਹੁਤ ਜ਼ਿਆਦਾ ਗ੍ਰਿਪ ਸੀ। ਕਿਉਂਕਿ ਜਿਸ ਤਰੀਕੇ ਦੀ ਗ੍ਰਿਪ ਹੋਣੀ ਚਾਹੀਦੀ ਸੀਗੀ ਕਿ ਵੀ ਆਪਣੇ ਖੁਦ ਦੇ ਉਹਨਾਂ ਦੇ ਮੁੰਡੇ ਦੀ ਮੂਵੀ ਸੀ, ਤਾਂ ਉਨੀ ਗ੍ਰਿਪ ਇਸ ਮੂਵੀ ਦੇ ਉੱਤੇ ਡਾਇਰੈਕਟਰ ਦੀ ਨਜ਼ਰ ਨਹੀਂ ਆਈ ਹੈ। ਵੀ ਇੰਨੀ ਗ੍ਰਿਪ ਮਜ਼ਬੂਤ ਨਜ਼ਰ ਨਹੀਂ ਆਈ ਹੈ, ਬਹੁਤ ਹੱਥਾਂ ਚੋਂ ਨਿਕਲਦੀ ਹੋਈ ਫਿਲਮ ਨਜ਼ਰ ਆ ਰਹੀ ਸੀ। ਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਹੁਣ ਐਕਟਿੰਗ ਦੀ। ਜੇ ਗੱਲ ਕਰੀਏ ਹੁਣ ਐਕਟਿੰਗ ਦੀ, ਤਾਂ ਸਭ ਤੋਂ ਪਹਿਲਾਂ ਜੋ ਕਿ ਇਸ ਮੂਵੀ ਦਾ ਸਭ ਤੋਂ ਮੇਨ ਲੀਡ ਹੈ ਰਾਜਵੀਰ, ਜਿਸ ਦਾ ਨਾਮ ਹੈ ਕਰੈਕਟਰ ਦਾ ਲਕਸ਼, ਜੋ ਕਿ ਅੰਬਰਦੀਪ ਭਾਜੀ ਦਾ ਮੁੰਡਾ ਆ। ਜੇ ਲਕਸ਼ ਦੀ ਗੱਲ ਕਰੀਏ ਤਾਂ ਪੂਰੀ ਮੂਵੀ ਦੇ ਵਿੱਚ ਐਕਟਿੰਗ ਦੇ ਨਾਮ ਤੇ ਸਿਰਫ ਉਸਨੇ ਸਮਾਈਲ ਕੀਤੀ ਹੈ। ਪੂਰੀ ਮੂਵੀ ਦੇ ਵਿੱਚ ਸਮਾਈਲ ਹੈ, ਜਿੱਥੇ ਮਤਲਬ ਕਿ ਬਿਲਕੁਲ ਇਦਾਂ ਦੇ ਸੀਨ ਨੇ ਕਿ ਵੀ ਮਤਲਬ ਸਾਡੇ ਮੂੰਹ ਤੇ ਖੁਦ ਦੇ ਐਜ਼ ਅ ਆਡੀਅנס ਸਾਡੇ ਐਕਸਪ੍ਰੈਸ਼ਨ ਬਣ ਰਿਹਾ ਵੀ ਹਾਏ ਯਾਰ ਇਦਾਂ ਗੁੱਸਾ ਆ ਰਿਹਾ, ਕੋਈ ਵੀ ਐਕਸਪ੍ਰੈਸ਼ਨ ਨਹੀਂ ਹੈ, ਬਿਲਕੁਲ ਮਤਲਬ ਸਾਫ਼ ਫੇਸ। ਜੇ ਹੋ ਰਹੀ ਹੈ ਤਾਂ ਸਮਾਈਲ ਹੋ ਰਹੀ ਹੈ, ਹਰ ਇੱਕ ਸੀਨ ਦੇ ਉੱਤੇ ਸਮਾਈਲ ਹੋ ਰਹੀ ਹੈ। ਜਿਹੜੇ ਵੀ ਸੀਨ ਕਈ ਸੀਰੀਅਸ ਸੀਨ ਹੈ, ਲੜਾਈ ਵਾਲੇ ਸੀਨ ਹੈ, ਉਹਦਾ ਬ੍ਰੇਕਅਪ ਹੋ ਰਿਹਾ ਆ, ਬਿਲਕੁਲ ਜਦੋਂ ਦੇਖਦਾ ਕਿ ਵੀ ਮੈਂ ਫੇਲ ਹੋ ਗਿਆ ਉਹ ਪਾਸ ਹੋ ਗਈ ਹੈ, ਇਹੋ ਜਿਹੇ ਬਹੁਤ ਸਾਰੇ ਸੀਨ ਆਉਂਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਕਿਉਂ ਸਮਾਈਲ ਕਰ ਰਿਹਾ ਹੈ, ਇਹ ਕਿਉਂ ਨਹੀਂ ਗੁੱਸਾ ਕਰ ਰਿਹਾ। ਉਸਦੀ ਐਕਟਿੰਗ ਇਸ ਲੈਵਲ ਦੀ ਹੈ ਜੋ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਵੀ ਉਹਨਾਂ ਨੂੰ ਹਜੇ ਬਹੁਤ ਜ਼ਿਆਦਾ ਤਿਆਰੀ ਦੀ ਜ਼ਰੂਰਤ ਆ, ਉਹਨਾਂ ਨੂੰ ਹਜੇ ਐਕਟਿੰਗ ਕਲਾਸਿਸ ਲਗਾਉਣ ਦੀ ਜ਼ਰੂਰਤ ਹੈ ਤਾਂ ਕਿ ਅੱਛੀ ਐਕਟਿੰਗ ਦੇ ਨਾਲ ਇੱਕ ਅੱਛੀ ਮੂਵੀ ਲੋਕਾਂ ਨੂੰ ਦੇ ਸਕਣ। ਪਰ ਮੈਨੂੰ ਬਿਲਕੁਲ ਫਿਲਹਾਲ ਦੀ ਘੜੀ ਨਜ਼ਰ ਨਹੀਂ ਆਈ ਹੈ ਉਹ ਐਕਟਿੰਗ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀ। ਐਕਟਿੰਗ ਜਿੰਨੇ ਜੋ ਵੀ ਸੀਨ ਦੀ ਡਿਮਾਂਡ ਸੀ ਬਿਲਕੁਲ ਵੀ ਉਸ ਸੀਨ ਦੀ ਡਿਮਾਂਡ ਨੂੰ ਪੂਰਾ ਨਹੀਂ ਕਰ ਰਹੀ ਸੀ। ਉਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ ਅੰਬਰਦੀਪ ਭਾਜੀ ਦੀ, ਜੋ ਕਿ ਉਹਨਾਂ ਦੇ ਪਿਓ ਦਾ ਕਰੈਕਟਰ ਕੀਤਾ ਰਾਜਵੀਰ ਦੇ, ਤਾਂ ਉਹ ਪਿਓ ਦੇ ਕਰੈਕਟਰ ਦੀ ਜੇ ਗੱਲ ਕਰੀਏ ਤਾਂ ਅੰਬਰਦੀਪ ਭਾਜੀ ਉਹੀ ਹੀ ਸੇਮ ਸਿਮਿਲਰ ਜੋ ਬਾਕੀ ਫਿਲਮਾਂ ਦੇ ਵਿੱਚ ਕਰਦੇ ਨਜ਼ਰ ਆਉਂਦੇ ਨੇ, ਕੁਝ ਉਸੇ ਤਰੀਕੇ ਦੇ ਹੀ ਕਰਦੇ ਨਜ਼ਰ ਆਏ ਨੇ। ਕੁਝ ਡਿਫਰੈਂਟ ਨਜ਼ਰ ਨਹੀਂ ਆਇਆ ਕਿ ਵੀ ਇੱਕ ਪਿਓ ਹੈ ਜਿਹੜਾ ਕਿਸਾਨ ਹੈ ਜਿਹੜਾ ਬਾਹਰ ਭੇਜਣਾ ਚਾਹੁੰਦਾ, ਉਹ ਇਦਾਂ ਦਾ ਕੁਝ ਨਜ਼ਰ ਨਹੀਂ ਆਇਆ। ਤੇ ਮੈਨੂੰ ਉਸ ਦੇ ਵਿੱਚ ਬਾਕੀ ਜਿੰਨੇ ਵੀ ਕਰੈਕਟਰ ਉਹ ਕਹਿ ਦੋ ਵੀ ਇੱਕ ਮਤਲਬ ਜੋ ਕਲੀਸ਼ੇ ਕਹਿ ਦੋ ਕਿ ਵੀ ਬਸ ਚੱਲਦਾ ਆ ਰਿਹਾ ਜੋ ਇੰਡਸਟਰੀ ਦੇ ਵਿੱਚ, ਉਸੇ ਤਰੀਕੇ ਦੇ ਹੀ ਕਰੈਕਟਰ, ਉਸੇ ਤਰੀਕੇ ਦੀ ਐਕਟਿੰਗ, ਕਿਸੇ ਦਾ ਕੁਝ ਐਕਸਟਰਾ ਐਫਰਟ ਨਜ਼ਰ ਨਹੀਂ ਆਏ। ਚਾਹੇ ਉਹ ਰੂਪੀ ਗਿੱਲ, ਤਾਨੀਆ,
ਮੈਨੂੰ ਇਦਾਂ ਦਾ ਲੱਗਿਆ ਹੀ ਨਹੀਂ ਕਿ ਵੀ ਉਹ ਇੱਕ ਟੀਚਰ ਹੈ, ਤਾਂ ਨਹੀਂ ਆ ਕਿ ਵੀ ਬਹੁਤ ਜਿਹੜਾ ਕਿ ਵੀ ਬੱਚੇ ਦੇ ਦਿਮਾਗ ਦੇ ਵਿੱਚ ਬੈਠ ਗਿਆ ਹੈ ਕਿ ਵੀ ਉਹ ਹਮੇਸ਼ਾ ਉਹਨੂੰ ਟੀਚਰ ਹੀ ਦੇਖ ਰਿਹਾ ਆ ਕਿ ਵੀ ਮੇਰੀ ਟੀਚਰ ਹੈ, ਮੈਂ ਇਹਦੇ ਨਾਲ ਇਦਾਂ ਨਹੀਂ ਕਰ ਸਕਦਾ, ਮੈਂ ਇਹਦੇ ਨਾਲ ਇਦਾਂ ਨਹੀਂ ਬੋਲ ਸਕਦਾ, ਜਾਂ ਟੀਚਰ ਇੱਕਦਮ ਹੀ ਦਬਦਬਾ ਪਾ ਦਿੰਦੀ ਹੈ। ਪਰ ਇਦਾਂ ਦਾ ਕੁਝ ਨਜ਼ਰ ਨਹੀਂ ਆਇਆ। ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਕਾਸਟ ਚੇਂਜ ਕਰਨੀ ਚਾਹੀਦੀ ਸੀ ਜਾਂ ਕੁਝ ਵੀ, ਪਰ ਲੇਕਿਨ ਉਹ ਇਦਾਂ ਦਾ ਮੈਨੂੰ ਨਹੀਂ ਫੀਲ ਹੋਇਆ ਕਿ ਵੀ ਉਹ ਇੱਕ ਟੀਚਰ ਨਾਲ ਪ੍ਰੋਪਰ ਇਨਸਾਫ ਕਰ ਸਕੇ। ਐਕਟਿੰਗ ਗੁੱਡ ਹੈ, ਸੀਨਸ ਦੀ ਜੋ ਰਿਕੁਆਇਰਮੈਂਟ ਹੈ ਪ੍ਰੋਪਰ ਆ ਰਹੀ ਹੈ, ਪਰ ਲੇਕਿਨ ਉਹ ਜੋ ਮਤਲਬ ਇੱਕ ਕਰੈਕਟਰ ਦੀ ਡਿਮਾਂਡ ਸੀ ਕਿ ਵੀ ਇਹ ਕਰੈਕਟਰ ਇਦਾਂ ਦਾ ਲੱਗਣਾ ਚਾਹੀਦਾ, ਉਹ ਕਰੈਕਟਰ ਉਸ ਤਰੀਕੇ ਦਾ ਨਹੀਂ ਲੱਗਿਆ। ਤੇ ਕੁਝ ਸੀਨ ਤਾਂ ਜਿਵੇਂ ਨਕਲੀ ਜੇ ਬੜੇ ਨਜ਼ਰ ਆ ਰਹੇ ਸੀਗੇ ਕਿ ਸਪੈਸ਼ਲ ਇੱਕ ਜਗ੍ਹਾ ਤੋਂ ਕੱਢ ਕੇ ਉਹਨਾਂ ਨੂੰ ਡਾਂਗਾ ਮਾਰੀਆਂ ਜਾ ਰਹੀਆਂ, ਤੇ ਜਦੋਂ ਉਹ ਆਂਦਾ ਪੁਲਿਸ ਵਾਲਿਆਂ ਨੂੰ ਹਟਾ ਕੇ ਆਰਾਮ ਨਾਲ ਖੜਾ ਹੋ ਜਾਂਦਾ, ਇੱਕ ਉਹ ਸੀਨ ਮੈਨੂੰ ਬੜਾ ਅਟਪਟਾ ਜਿਹਾ ਲੱਗਿਆ। ਉਸ ਤੋਂ ਬਾਅਦ ਇੱਕ ਸੀਨ ਜਦੋਂ ਪੁਲਿਸ ਵਾਲੇ ਉਹਨਾਂ ਦੇ ਘਰੇ ਆਉਂਦੇ ਨੇ ਤੇ ਉਹਨਾਂ ਦੀ ਪੂਰੇ ਮਤਲਬ ਕੌਣ ਬੋਲਦਾ, ਇਹ ਥੋਪੀਅਨ ਆਈਡੀਆ ਜੇ ਹੀ ਲੱਗਦੇ ਨੇ ਕਿ ਵੀ ਕਿਸੇ ਨੇ ਸੋਚ ਲਿਆ ਕੁਛ ਇਦਾਂ ਦਾ। ਕੌਣ ਬੋਲਦਾ ਕਿ ਪੁਲਿਸ ਵਾਲਾ ਤੁਹਾਡੇ ਘਰੇ ਆਵੇ ਤੇ ਤੁਹਾਡੀ ਨੂੰਹ ਨੂੰ ਸਾਹਮਣੇ ਧਮਕੀ ਦੇਵੇ, ਚਾਹੇ ਉੱਥੇ ਲੜੇ ਆ ਉਹ, ਪਰ ਇਹ ਬੋਲਣਾ ਵੀ ਜਾਇਜ਼ ਜਾਂ ਨਹੀਂ ਹੈ। ਕੋਈ ਪੁਲਿਸ ਵਾਲਾ ਨਹੀਂ ਬੋਲਦਾ ਕਿ ਵੀ ਤੈਨੂੰ ਇਦਾਂ ਕਰਾਂਗੇ, ਕੁੱਟਾਂਗੇ, ਮਾਰਾਂਗੇ, ਸਰਕਾਰ ਇਦਾਂ ਕਰਦੀ ਹੈ। ਕਿਉਂ? ਜਦ ਕਿ ਮੰਤਰੀ ਖੁਦ ਆਇਆ ਨਾਲ ਵੋਟਾਂ ਦੀ ਗੱਲ ਕਰਨ ਤੇ ਪੁਲਿਸ ਵਾਲਾ ਇਦਾਂ ਕਿੱਦਾਂ ਉਹਨਾਂ ਦੇ ਸਾਹਮਣੇ ਇਹ ਗੱਲਾਂ ਬੋਲ ਸਕਦਾ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਜਾਂ ਕੀ ਹੈ? ਮੈਨੂੰ ਬਿਲਕੁਲ ਬੇਸਲੈਸ ਜੀ ਉਹ ਥੋੜੀ ਜਿਹੀ ਗੱਲਾਂ ਲੱਗੀਆਂ ਨੇ, ਚਾਹੇ ਉਹ ਵੀਡੀਓ ਬਣਾਉਣਾ ਉਸ ਵਕਤ ਜਾਂ ਉਸਦਾ ਮਤਲਬ ਐਡਾ ਵੱਡਾ ਸਰਪੰਚ, ਐਡੀ ਕੋਠੀਆਂ ਦਾ ਮਾਲਕ, ਇੰਨਾ ਕੁਛ ਮਤਲਬ ਉਹਦੇ ਕੋਲ ਪੈਸੇ ਹੈਗੇ ਨੇ ਬੀਐਨ ਸ਼ਰਮਾ ਦੇ। ਇਹ ਸੇਮ ਚੀਜ਼ ਸਰਤਾਜ ਦੀ ਮੂਵੀ ਦੇ ਵਿੱਚ ਵੀ ਹੋਈ ਸੀਗੀ। ਸਰਤਾਜ ਦੀ ਮੂਵੀ ਦੇ ਵਿੱਚ ਵੀ ਬੀਐਨ ਸ਼ਰਮਾ ਕੋਲ ਐਡਾ ਵੱਡਾ ਮਤਲਬ ਕਿ ਸਕੂਲ ਹੈ, ਪਰ ਉਹ ਪ੍ਰਿੰਸੀਪਲ ਬਣ ਕੇ ਉੱਥੇ ਬੈਠਾ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ। ਸੇਮ ਇਸ ਦੇ ਵਿੱਚ ਵੀ ਉਹ ਐਡਾ ਵੱਡਾ ਸਰਪੰਚ, ਇੰਨੀਆਂ ਕੋਠੀਆਂ ਨੇ, ਐਡਾ ਅਮੀਰ ਹੈ, ਜਿਪਸੀਆਂ ਲੈ ਕੇ ਘੁੰਮ ਰਿਹਾ। ਉਹ ਕਿਉਂ ਉਸ ਕਿਸੇ ਦੇ ਘਰ ਦੇ ਵਿੱਚੋਂ ਇਦਾਂ ਦੀਆਂ ਚੋਰੀਆਂ ਕਰਵਾਏਗਾ? ਕਿਉਂ ਕਰੇਗਾ ਉਹ ਸਾਰਾ ਕੁਝ ਵੀ ਕੰਸੈਪਟ ਉੱਦਾਂ ਦੇ ਮੈਨੂੰ ਅਲੱਗ ਹੀ ਨਜ਼ਰ ਆਏ ਨੇ। ਤੇ ਇਹ ਮੇਰੀ ਮੈਨੂੰ ਲੱਗਦਾ ਕਿ ਵੀ ਐਕਟਿੰਗ ਵਾਈਜ਼ ਕੁਝ ਵੀ ਨਵਾਂ ਨਹੀਂ ਦਿਖ ਰਿਹਾ ਤੁਹਾਨੂੰ, ਕੁਝ ਜ਼ਿਆਦਾ ਡਿਫਰੈਂਟ ਨਹੀਂ ਹੈ। ਜੋ ਆਲਰੇਡੀ ਚੱਲਦੇ ਆ ਰਹੇ ਨੇ ਉਸੇ ਤਰੀਕੇ ਨਾਲ ਹੀ ਇਸ ਦੇ ਵਿੱਚ ਵੀ ਪਾ ਦਿੱਤੇ ਗਏ ਨੇ। ਜੇ ਓਵਰਆਲ ਇਸ ਮੂਵੀ ਦੀ ਹੁਣ ਗੱਲ ਕਰੀਏ ਤਾਂ ਤੁਹਾਨੂੰ ਮੈਂ ਡਾਇਰੈਕਸ਼ਨ, ਐਕਟਿੰਗ, ਸਟੋਰੀ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੈ। ਤਾਂ ਮੇਰੇ ਅਕੋਰਡਿੰਗ ਇਸ ਮੂਵੀ ਦੀ ਜੇ ਮੈਂ ਗੱਲ ਕਰਾਂ ਤਾਂ ਅੰਬਰਦੀਪ ਭਾਜੀ ਦੀਆਂ ਬਾਕੀ ਫਿਲਮਾਂ ਦੇ ਨਾਲੋਂ ਇਹ ਮੂਵੀ ਇੰਨੀ ਵਧੀਆ ਨਹੀਂ ਹੈ। ਉਹਨਾਂ ਕੰਪੈਰੀਜ਼ਨ ਕੀਤਾ ਜਾਵੇ ਤਾਂ ਮੂਵੀ ਬਹੁਤ ਜ਼ਿਆਦਾ ਲੋ ਹੈ, ਇਹ ਬਹੁਤ ਥੱਲੇ ਦੀ ਮੂਵੀ ਹੈ, ਕਿਉਂਕਿ ਇਸ ਦੇ ਵਿੱਚ ਨਾ ਤੇ ਐਕਟਿੰਗ ਅੱਛੀ ਹੈ ਤੇ ਨਾ ਹੀ ਕੁਝ ਡਾਇਰੈਕਸ਼ਨ ਦਾ ਅਲੱਗਪਨ ਹੈ। ਕਿਉਂਕਿ ਡਾਇਰੈਕਸ਼ਨ ਦੀ ਚੋਇਸ ਆਫ ਸ਼ਾਟਸ ਵੀ ਬਹੁਤ ਡਿਫਰੈਂਟ ਹੈ। ਕੁਝ ਵੀ ਇਦਾਂ ਨਜ਼ਰ ਨਹੀਂ ਆਇਆ ਕਿ ਵੀ ਕਿਆ ਕਮਾਲ ਦਾ ਸ਼ਾਟ ਲਿੱਤਾ ਵੀ। ਬਹੁਤ ਰਿਪੀਟੇਸ਼ਨ ਹੈ ਸ਼ਾਟਸ ਦੀ, ਬਹੁਤ ਜ਼ਿਆਦਾ ਰਿਪੀਟੇਸ਼ਨ ਹੈ, ਪਤਾ ਨਹੀਂ ਕਿਉਂ, ਪਰ ਰਿਪੀਟੇਸ਼ਨ ਬਹੁਤ ਜ਼ਿਆਦਾ ਹੈ ਸ਼ਾਟਸ ਦੀ। ਸੋ ਇੰਨੀ ਜ਼ਿਆਦਾ ਮੂਵੀ ਇਹ ਵਧੀਆ ਨਹੀਂ ਹੈ। ਓਵਰਆਲ ਮੈਨੂੰ ਮੂਵੀ ਕੋਈ ਖਾਸ ਨਹੀਂ ਲੱਗੀ ਤੇ ਮੈਨੂੰ ਇਹ ਲੱਗਿਆ ਕਿ ਵੀ ਥੀਏਟਰ ਦੇ ਵਿੱਚ ਜਾ ਕੇ ਕਿ ਵੀ ਉੱਠ ਕੇ ਸ਼ਾਇਦ ਮੈਂ ਵਿੱਚੋਂ ਚਲੇ ਵੀ ਜਾਵਾਂ, ਮੈਂ ਉੱਠ ਕੇ ਸ਼ਾਇਦ ਪੌਪਕੌਰਨ ਲੈਣ ਚਲੇ ਜਾਵਾਂ, ਕੋਲਡ ਡਰਿੰਕ ਲੈਣ ਚਲੇ ਜਾਵਾਂ, ਤੇ ਜੇ ਮੈਂ ਵਾਪਸ ਆਵਾਂ ਤੇ ਮੈਂ ਇਹ ਨਹੀਂ ਸੋਚੂੰਗਾ ਕਿ ਯਾਰ ਮੈਂ ਮੂਵੀ ਮਿਸ ਕਰ ਗਿਆ, ਇਸ ਤੋਂ ਬਾਅਦ ਕੀ ਹੋਇਆ ਸੀ, ਇਸ ਤੋਂ ਬਾਅਦ ਮੈਨੂੰ ਆਸ-ਪਾਸ ਪੁੱਛਣ ਦੀ ਲੋੜ ਨਹੀਂ ਹੈ। ਮੈਂ ਉੱਥੋਂ ਵੀ ਜੇ ਦੇਖੂੰਗਾ ਮੂਵੀ ਤਾਂ ਮੈਨੂੰ ਸੇਮ ਹੀ ਨਜ਼ਰ ਆਏਗੀ। ਤਾਂ ਜੇ ਤੁਸੀਂ ਦੇਖਣ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਜਾਓ। ਆਪਣੇ ਰਿਵਿਊ ਜੇ ਤੁਸੀਂ ਦੇਖ ਕੇ ਆਏ ਹੋ ਤਾਂ ਆਪਣੇ ਰਿਵਿਊ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਰਿਓ। ਤੇ ਅਗਲੀ ਮੂਵੀ ਜਿਹੜੀ ਅਸੀਂ ਰਿਵਿਊ ਕਰਾਂਗੇ ਉਹ ਹੈ 6 ਈਚ, ਤੇ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਇਸ ਮੂਵੀ ਤੋਂ ਬਾਅਦ। ਤੇ ਮਿਲਦੇ ਹਾਂ ਤਦ ਤੱਕ ਲਈ, ਧੰਨਵਾਦ, ਸਤਿ ਸ਼੍ਰੀ ਅਕਾਲ।